ਤਾਂ ਕਿਤੇ ਨਾ ਕਿਤੇ ਜਦੋਂ ਉਹਨਾਂ ਦੇ ਨਾਲ ਗੱਲਬਾਤ ਕੀਤੀ ਜਾਂਦੀ ਹੈ ਤਾਂ ਉਹਨਾਂ ਦਾ ਗਿਲਾ ਰਹਿੰਦਾ ਹੈ ਕਿ ਮੈਨੂੰ ਜਾਣ ਬੁੱਝ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਸ ਤਰੀਕੇ ਦੇ ਨਾਲ ਕੁਝ ਨਹੀਂ ਹੋਇਆ, ਹਾਲਾਂਕਿ ਮੈਂ ਗੁਰਮੁਖੀ ਦੇ ਵਿੱਚ ਬਹੁਤ ਮੁਹਾਰਤ ਹੈ ਮੈਨੂੰ, ਪਰ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਜਿਹੜਾ ਉਹ ਫੇਲ ਹੋ ਜਾਂਦੇ ਆ ਇਸ ਗੱਲ ਨੂੰ ਲੈ ਕੇ? ਜਦੋਂ ਗੁਰਬਾਣੀ ਦੇ ਪੰਕਤੀਆਂ ਪੜ੍ਹਨ ਵਾਸਤੇ ਉਹਨੂੰ ਬੋਲਿਆ ਜਾਂਦਾ ਤੇ ਉਹਦੇ ਵਿੱਚ ਕਈ ਤਰ੍ਹਾਂ ਦੀਆਂ ਗਲਤੀਆਂ ਕਰਦਾ ਉਹ। ਉਸ ਤੋਂ ਬਾਅਦ ਉਹਨੂੰ ਇਹ ਵੀ ਕਿਹਾ ਉਹਨਾਂ ਨੇ ਕਿ ਤੁਸੀਂ ਰਿਟਨ ਦੇ ਵਿੱਚ ਲਿਖ ਕੇ ਦੇ ਦਿਓ, ਔਰ ਰਿਟਨ ਦੇ ਵਿੱਚ ਲਿਖਣ ਲੱਗਿਆਂ ਵੀ ਉਹਨੇ ਜੇ 46 ਸ਼ਬਦ ਲਿਖੇ ਆ ਤੇ ਜਿਨ੍ਹਾਂ ਚੋਂ 27 ਗਲਤ ਲਿਖਤੇ ਉਹਨਾਂ ਨੇ ਆਪਣੀ ਵੋਟ ਦੇ ਉੱਤੇ ਨਿਸ਼ਾਨੀ ਲਾ ਕੇ ਜਦੋਂ ਓਪਨ ਸਾਰਿਆਂ ਨੂੰ ਵਿਖਾਈ ਤੇ ਉਹਦੇ ਤੇ ਸਰਨਾ ਧੜੇ ਨੇ ਇਤਰਾਜ਼ ਲਾਇਆ ਜੋ ਜਾਇਜ਼ ਸੀ। ਔਰ ਉਹੀ ਗਲਤੀ ਇੱਕ ਪੜ੍ਹਿਆ ਲਿਖਿਆ ਵਿਅਕਤੀ ਔਰ ਐਡਮਿਨਿਸਟ੍ਰੇਸ਼ਨ ਦਾ ਚੇਅਰਮੈਨ ਆ ਉਹ ਉੱਥੇ, ਤੇ ਉਹ ਬੰਦਾ ਕਰ ਰਿਹਾ। ਅੱਜ ਅਖੌਤੀ ਪ੍ਰਧਾਨ ਵੀ ਬਣਿਆ, ਗੁਰੂ ਦੀ ਹਜ਼ੂਰੀ 'ਚ ਐਡੇ ਵੱਡੇ ਕੁਫਰ ਤੋਲਣੇ। ਮੈਨੂੰ ਸਮਝ ਨਹੀਂ ਆਉਂਦੀ ਕਿ ਇੱਕ ਕੁਰਸੀ ਦੀ ਖਾਤਰ ਵੀ ਕੀ ਕਾਰਨ ਸੀ ਇਹ ਵਿਅਕਤੀ ਜਿਹੜਾ ਸੀ ਜਿੱਤਣ ਤੋਂ ਬਾਅਦ ਉਧਰ ਕਿਉਂ ਚਲਾ ਗਿਆ। ਤੇ ਸਾਡੇ ਕੋਲ ਕੁਝ ਸਬੂਤ ਇਹੋ ਜਿਹੇ ਆਏ ਕਿ ਇਹਨਾਂ ਦਾ ਪੈਸੇ ਦੀ ਸੌਦੇਬਾਜ਼ੀ ਜਿਹੜੀ ਮਨਜਿੰਦਰ ਸਿੰਘ ਸਿਰਸੇ ਦੇ ਨਾਲ ਹੋਈ ਸੀ, ਕਿਉਂਕਿ ਇਹਨੇ ਰਹਿੰਦੀ ਕਿਸ਼ਤ ਉਹਨਾਂ ਤੋਂ ਲੈਣੀ ਸੀ, ਆਪਣੇ ਆਪ ਨੂੰ ਉਹਨਾਂ ਦਾ ਪੱਕਾ ਵੋਟਰ ਦਿਖਾ ਕੇ ਕਿ ਮੈਂ ਵੋਟ ਤੁਹਾਨੂੰ ਪਾਈ ਆ ਤੇ ਰਹਿੰਦੀ ਕਿਸ਼ਤ ਜਿਹੜੀ ਉਹਨਾਂ ਤੋਂ ਲੈਣੀ ਸੀ। ਉਹ ਜਿਹੜਾ ਸਬੂਤ ਹੈ ਉਹਨਾਂ ਨੂੰ ਜਨਤਕ ਕਰੋਗੇ ਜਾਂ ਫਿਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਕੋਲ ਲੈ ਕੇ ਜਾਓਗੇ? ਪਰ ਮੈਨੂੰ ਲੱਗਦਾ ਨਹੀਂ ਕਿ ਅਕਾਲ ਤਖਤ ਦਾ ਜਥੇਦਾਰ ਕੋਈ ਇਹੋ ਜਿਹਾ ਡਿਸੀਜਨ ਲੈ ਸਕੂਗਾ, ਕਿਉਂਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀਆਂ ਲੰਮੇ ਸਮੇਂ ਤੋਂ ਜਿਹੜੀਆਂ ਗਤੀਵਿਧੀਆਂ ਉਹ ਕੋਈ ਆਜ਼ਾਦ ਨਹੀਂ ਗਈਆਂ। ਪ੍ਰਕਾਸ਼ ਬਾਦਲ ਜਿਹੜਾ ਕੋਠੀ ਸੱਦ ਕੇ ਜਥੇਦਾਰਾਂ ਨੂੰ ਕਹਿੰਦਾ ਕਿ ਆਹ ਕਰਨਾ, ਕਿ ਅਕਾਲ ਤਖਤ ਦੇ ਜਥੇਦਾਰ ਦੀ ਪਾਵਰ ਵੱਡੀ ਹੋਈ ਹੈ। ਚੋਣਾਂ ਜ਼ਰੂਰੀ ਨਹੀਂ ਗਈਆਂ, ਸਾਡਾ ਸਿਧਾਂਤ ਜ਼ਰੂਰੀ ਆ। ਜੇ ਸਾਡਾ ਸਿਧਾਂਤ ਨਹੀਂ ਰਿਹਾ ਤੇ ਸਾਡੀਆਂ ਚੋਣਾਂ ਕੋਈ ਅਹਿਮੀਅਤ ਨਹੀਂ ਰੱਖਦੀਆਂ। TV 84 ਇੰਡੀਆ ਦੇ ਨਾਲ ਜੁੜੇ ਹੋ। ਮੈਂ ਰਜਿੰਦਰ ਸਿੰਘ ਸਭਰਾ ਫਤਿਹ ਅਰਜ਼ ਕਰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਲੈ ਕੇ ਗੱਲ ਚੱਲਦੀ ਹੈ। ਪਿਛਲੇ ਸਮੇਂ ਦੇ ਦਰਮਿਆਨ ਸ਼੍ਰੋਮਣੀ ਅਕਾਲੀ ਦਲ ਦੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਲੰਬੇ ਸਮੇਂ ਤੋਂ ਜਿਹੜਾ ਸੀ ਪ੍ਰਧਾਨ ਦੀ ਸੇਵਾ ਨਿਭਾ ਰਹੇ ਮਨਜਿੰਦਰ ਸਿੰਘ ਸਿਰਸਾ ਵੱਲੋਂ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਛੱਡ ਕੇ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਕਮੇਟੀ ਜਿਹੜੀ ਹੈ ਉਹਦੀ ਪ੍ਰਧਾਨਗੀ ਤੋਂ ਅਸਤੀਫਾ ਦੇ ਕੇ ਜਿਹੜਾ BJP ਦੇ ਪੱਲੇ ਦੇ ਵਿੱਚ ਜਾ ਕੇ ਬੈਠ ਜਾਂਦੇ ਨੇ। ਤਾਂ ਜਦੋਂ ਪ੍ਰਧਾਨ ਦੀ ਅਗਲੀ ਵਾਰ ਚੋਣ ਕੀਤੀ ਜਾਂਦੀ ਹੈ ਤਾਂ ਉਸ ਗੱਲ ਨੂੰ ਲੈ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਦੇ ਵਿੱਚ ਪ੍ਰਧਾਨ ਦੀ ਚੋਣ ਨੂੰ ਲੈ ਕੇ ਦੋਹਾਂ ਧਿਰਾਂ ਦੇ ਵੱਲੋਂ ਹੰਗਾਮਾ ਹੁੰਦਾ ਹੈ। ਉਹਦੇ ਵਿੱਚ ਹਰਮੀਤ ਸਿੰਘ ਕਾਲਕਾ ਅਤੇ ਸਰਨਾ ਧੜੇ ਵੱਲੋਂ ਜਿਹੜਾ ਹੈ ਉੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਦੇ ਵਿੱਚ ਹੰਗਾਮਾ ਕੀਤਾ ਜਾਂਦਾ ਹੈ। ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਮਨਾਂ ਦੇ ਵਿੱਚ ਇੱਕ ਵੱਡੇ ਤਰ੍ਹਾਂ ਦੇ ਨਾਲ ਰੋਸ ਹੈ ਕਿ ਇਸ ਤਰੀਕੇ ਦੇ ਨਾਲ ਕੇਵਲ ਗੁਰਦੁਆਰਿਆਂ ਦੀਆਂ ਪ੍ਰਧਾਨਗੀਆਂ ਦੇ ਖਾਤਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਦੇ ਵਿੱਚ ਇਸ ਤਰ੍ਹਾਂ ਦਾ ਸ਼ੋਰ ਸ਼ਰਾਬਾ ਇੱਕ ਤਰ੍ਹਾਂ ਦੇ ਨਾਲ ਇਹ ਵੀ ਬਹੁਤ ਵੱਡੀ ਬੇਅਦਬੀ ਹੈ। ਤਾਂ ਸਾਡੇ ਨਾਲ ਗੱਲਬਾਤ ਕਰਨ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਦੇ ਵਿੱਚ ਉਸ ਸਮੇਂ ਜਿਹੜੇ ਮੌਜੂਦ ਸੀ ਜਦੋਂ ਚੋਣ ਹੁੰਦੀ ਹੈ, ਉਸ ਸਮੇਂ ਦੇ ਚਸ਼ਮਦੀਦ ਗਵਾਹ ਨੇ, ਉਹਨਾਂ ਨੇ ਪੂਰਾ ਦ੍ਰਿਸ਼ ਆਪਣੀਆਂ ਅੱਖਾਂ ਦੇ ਨਾਲ ਦੇਖਿਆ ਕਿ ਉਸ ਸਮੇਂ ਦਾ ਮੁੱਖ ਦੋਸ਼ੀ ਕੌਣ ਸੀ। ਭਾਈ ਸਾਹਿਬ ਜੀ, ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। TV 84 ਨੂੰ ਦੇਖ ਰਹੇ ਦੇਸ਼ ਵਿਦੇਸ਼ ਦੇ ਸਰੋਤੇ ਅਤੇ TV 84 ਦੀ ਟੀਮ ਨੂੰ ਦਾਸ ਦਵਿੰਦਰ ਸਿੰਘ ਹਰੀਏਵਾਲ, ਮੁੱਖ ਸੇਵਾਦਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਸਰਕਾਰ ਕਮੇਟੀ ਮਾਲਵਾ ਜ਼ੋਨ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ, ਸਭ ਤੋਂ ਪਹਿਲਾਂ ਮੁੱਢਲਾ ਸਵਾਲ ਇਹੀ ਹੈ, ਤੁਸੀਂ ਆਪਣੀਆਂ ਅੱਖਾਂ ਦੇ ਨਾਲ ਦੇਖਦੇ ਹੋ ਕੀ ਵਾਪਰਦਾ ਹੈ। ਇੱਕ ਤਰ੍ਹਾਂ ਦੇ ਨਾਲ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਦੀ ਚੋਣ ਕਰਨੀ ਹੋਵੇ, ਜਿਸ ਪ੍ਰਧਾਨ ਨੇ ਸਿੱਖ ਸੰਗਤ ਦੀ ਸੇਵਾ ਕਰਨੀ ਹੋਵੇ, ਗੁਰਦੁਆਰਾ ਦੀ ਮੈਨੇਜਮੈਂਟ ਨੂੰ ਚਲਾਉਣਾ ਹੋਵੇ, ਤਾਂ ਉਸ ਦੀ ਪ੍ਰਧਾਨ ਦੀ ਚੋਣ ਕਰਨ ਵੇਲੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਦੇ ਵਿੱਚ ਤੁਹਾਡੀਆਂ ਅੱਖਾਂ ਦੇ ਸਾਹਮਣੇ ਕੀ ਵਾਪਰਦਾ ਹੈ, ਕੀ ਦੇਖਦੇ ਹੋ ਤੁਸੀਂ? ਦੇਖੋ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਸੰਸਥਾ ਹੈ। ਉਹ ਸਮਾਂ ਵੀ ਸੀ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਕਾਸ਼ ਸਿੰਘ ਬਾਦਲ ਦੇ ਕਬਜ਼ੇ ਵਿੱਚ ਹੋਣ ਕਰਕੇ ਸਿੱਖੀ ਸਿਧਾਂਤਾਂ ਤੋਂ ਪਾਸੇ ਚਲੀ ਗਈ ਸੀ, ਸਿੱਖੀ ਦੇ ਪ੍ਰਚਾਰ ਤੋਂ ਪਾਸੇ ਚਲੀ ਗਈ ਸੀ। ਤੇ ਉਸ ਟਾਈਮ ਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹਦੇ ਪ੍ਰਧਾਨ ਉਸ ਟਾਈਮ ਤੇ ਪਰਮਜੀਤ ਸਿੰਘ ਸਰਨਾ ਸੀ, ਉਹਨਾਂ ਨੇ ਬਹੁਤ ਵਧੀਆ ਰੋਲ ਨਿਭਾਏ ਔਰ ਲੰਮਾ ਸਮਾਂ ਸਿੱਖ ਧਰਮ ਦੀ ਸੇਵਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕਰਦੀ ਰਹੀ। ਪਰ 2013 ਤੋਂ ਬਾਅਦ ਮਨਜਿੰਦਰ ਸਿੰਘ ਸਿਰਸਾ ਆਪਣੀ ਤਾਕਤ ਦੇ ਰਾਹੀਂ
ਸਿਆਸੀ ਤਾਕਤ ਦੇ ਰਾਹੀਂ ਇਹਦੇ 'ਚ ਐਂਟਰੀ ਕਰਦਾ ਹੈ। ਉਸ ਤੋਂ ਬਾਅਦ 2021 ਤੱਕ ਉਹਨਾਂ ਦੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਪਕੜ ਬਣੀ ਰਹਿੰਦੀ ਹੈ। 2021 ਦੇ ਇਲੈਕਸ਼ਨਾਂ ਦੇ ਵਿੱਚ 25 ਅਗਸਤ ਨੂੰ ਜਦੋਂ ਉਹ ਸਰਨਾ ਭਰਾਵਾਂ ਤੋਂ ਹਾਰ ਖਾ ਜਾਂਦਾ ਹੈ ਤੇ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਰਾਹੀਂ ਆਪਣੇ ਆਕੇ ਸੁਖਬੀਰ ਸਿੰਘ ਬਾਦਲ ਦੇ ਰਾਹੀਂ ਉਹ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਦੀ ਸੀਟ ਨੂੰ ਫਿਰ ਆਪਣੇ ਕਬਜ਼ੇ 'ਚ ਲੈਣ ਦੀ ਕੋਸ਼ਿਸ਼ ਕਰਦਾ ਹੈ। ਪਰ ਕੁਝ ਅਸੂਲ, ਕੁਝ ਸਿਧਾਂਤ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਬਣਨ ਵਾਲਾ ਵਿਅਕਤੀ ਜਿਹੜਾ ਹੈ ਉਹਨੂੰ ਗੁਰਮੁਖੀ, ਜਿਹਨੂੰ ਅਸੀਂ ਕਹਿੰਦੇ ਗੁਰਬਾਣੀ ਭਾਸ਼ਾ ਆਉਣੀ ਚਾਹੀਦੀ ਸੀ, ਜਦੋਂ ਉਹ ਟੈਸਟ 'ਚੋਂ ਫੇਲ ਹੋ ਜਾਂਦਾ ਹੈ ਤਾਂ ਫਿਰ ਇੱਕ ਸਮਾਂ ਆਉਂਦਾ ਹੈ ਕਿ ਮਨਜਿੰਦਰ ਸਿੰਘ ਸਿਰਸਾ, ਜਿਹਦੇ 'ਤੇ ਕਈ ਤਰ੍ਹਾਂ ਦੇ ਇਲਜ਼ਾਮ ਲੱਗੇ ਹੋਏ ਸੀ ਚੋਰੀਆਂ ਦੇ, ਤੇ ਉਹ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੀਟ ਨੂੰ ਛੱਡ ਕੇ ਬੀਜੇਪੀ ਦੇ ਵਿੱਚ ਜਾ ਕੇ ਬੈਠ ਜਾਂਦਾ। ਮੈਂ ਸਭ ਤੋਂ ਪਹਿਲਾਂ ਤੁਹਾਡਾ ਸਵਾਲ ਰੋਕਣਾ ਚਾਹਾਂਗਾ। ਤੁਸੀਂ ਕਹਿੰਦੇ ਹੋ ਕਿ ਮਨਜਿੰਦਰ ਸਿੰਘ ਸਿਰਸਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਬਣਨ ਤੋਂ ਪਹਿਲਾਂ ਉਹਨਾਂ ਦਾ ਟੈਸਟ ਲਿਆ ਜਾਂਦਾ ਹੈ, ਪਰ ਉਹ ਗੁਰਮੁਖੀ ਲਿਖਣ ਦੇ ਵਿੱਚ ਜਿਹੜਾ ਸੀ ਅਸਫਲ ਹੋ ਜਾਂਦੇ ਆ, ਸਫਲ ਨਹੀਂ ਹੋ ਪਾਉਂਦੇ, ਲਿਖੀ ਨਹੀਂ ਜਾਂਦੀ। ਤਾਂ ਕਿਤੇ ਨਾ ਕਿਤੇ ਜਦੋਂ ਉਹਨਾਂ ਦੇ ਨਾਲ ਗੱਲਬਾਤ ਕੀਤੀ ਜਾਂਦੀ ਹੈ ਤਾਂ ਉਹਨਾਂ ਦਾ ਗਿਲਾ ਰਹਿੰਦਾ ਹੈ ਕਿ ਮੈਨੂੰ ਜਾਣ-ਬੁੱਝ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਇਸ ਤਰੀਕੇ ਦੇ ਨਾਲ ਕੁਝ ਨਹੀਂ ਹੋਇਆ, ਹਾਲਾਂਕਿ ਮੈਂ ਗੁਰਮੁਖੀ ਦੇ ਵਿੱਚ ਬਹੁਤ ਮੁਹਾਰਤ ਹੈ ਮੈਨੂੰ। ਪਰ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਜਿਹੜਾ ਉਹ ਫੇਲ ਹੋ ਜਾਂਦੇ ਆ ਇਸ ਗੱਲ ਨੂੰ ਲੈ ਕੇ? ਦੇਖੋ, ਜਿਸ ਦਿਨ ਉਹਦਾ ਟੈਸਟ ਹੁੰਦਾ ਉੱਥੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੇ ਵਿੱਚ ਜੋ ਡਾਇਰੈਕਟਰ ਦੀ ਡਿਊਟੀ ਕਰ ਰਹੇ ਸੀ ਨਰਿੰਦਰ ਸਿੰਘ ਤੋਮਰ, ਉਹਨਾਂ ਵੱਲੋਂ ਇਹਨੂੰ ਬੁਲਾਇਆ ਜਾਂਦਾ ਹੈ। ਬੁਲਾ ਕੇ ਔਰ ਵੀਡੀਓ ਉਸ ਟਾਈਮ 'ਤੇ ਬਣਾਈ ਜਾ ਰਹੀ ਹੈ, ਲਾਈਵ ਦਿਖਾਇਆ ਜਾ ਰਿਹਾ ਹੁੰਦਾ ਵੀ ਜਦੋਂ ਇਹਨੂੰ ਟੈਸਟ ਵਾਸਤੇ ਗੁਰਬਾਣੀ ਦੇ ਵਿੱਚੋਂ ਕੁਝ ਅੰਗ ਪੜ੍ਹਨ ਲਈ ਦਿੱਤੇ ਜਾਂਦੇ ਆ, ਉਹਦੇ ਵਿੱਚ ਤਾਂ ਕਿਸੇ ਦਾ ਕੋਈ ਰੌਲਾ ਹੀ ਨਹੀਂ ਗਾ ਕਿ ਮੈਨੂੰ ਇਸ ਤਰ੍ਹਾਂ ਕਰਕੇ ਇਸ ਗੁਨਾਹ ਦੇ ਵਿੱਚ ਸ਼ਾਮਲ ਕਰ ਲਿਆ ਗਿਆ। ਜਦੋਂ ਗੁਰਬਾਣੀ ਦੇ ਪੰਕਤੀਆਂ ਪੜ੍ਹਨ ਵਾਸਤੇ ਉਹਨੂੰ ਬੋਲਿਆ ਜਾਂਦਾ ਤੇ ਉਹਦੇ ਵਿੱਚ ਕਈ ਤਰ੍ਹਾਂ ਦੀਆਂ ਗਲਤੀਆਂ ਕਰਦਾ ਉਹ। ਉਸ ਤੋਂ ਬਾਅਦ ਉਹਨੂੰ ਇਹ ਵੀ ਕਿਹਾ ਉਹਨਾਂ ਨੇ ਕਿ ਤੁਸੀਂ ਰਿਟਨ ਦੇ ਵਿੱਚ ਲਿਖ ਕੇ ਦੇ ਦਿਓ, ਔਰ ਰਿਟਨ ਦੇ ਵਿੱਚ ਲਿਖਣ ਲੱਗਿਆਂ ਵੀ ਉਹਨੇ ਜੇ 46 ਸ਼ਬਦ ਲਿਖੇ ਆ ਤੇ ਜਿਨ੍ਹਾਂ 'ਚੋਂ 27 ਗਲਤ ਲਿਖਤੇ ਉਹਨੇ, ਉੱਥੇ ਵੀ ਗਲਤੀਆਂ ਕੀਤੀਆਂ। ਆਪਾਂ ਜੇ ਹੁਣ ਗੱਲ ਕਰ ਲਈਏ, ਮਨਜਿੰਦਰ ਸਿੰਘ ਸਿਰਸਾ ਸੀ ਜਿਹੜੇ ਉਹ ਪ੍ਰਧਾਨਗੀ ਤੋਂ ਲਾਂਭੇ ਹੋ ਕੇ ਬੀਜੇਪੀ ਦੀ ਗੋਦ ਵਿੱਚ ਜਾ ਬੈਠੇ ਨੇ। ਤਾਂ ਹੁਣ ਗੱਲ ਕਰ ਲਈਏ, ਥੋੜ੍ਹੇ ਦਿਨ ਪਹਿਲਾਂ ਪ੍ਰਧਾਨ ਦੀ ਚੋਣ ਹੁੰਦੀ ਹੈ, ਹਰਮੀਤ ਕਾਲਕਾ ਪ੍ਰਧਾਨ ਚੁਣੇ ਜਾਂਦੇ ਨੇ, ਤਾਂ ਉਸ ਨੂੰ ਲੈ ਕੇ ਥੋੜ੍ਹੇ ਦਿਨ ਪਹਿਲਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਦੇ ਵਿੱਚ ਇਸ ਤਰੀਕੇ ਦੇ ਨਾਲ ਸ਼ੋਰ ਸ਼ਰਾਬਾ ਕੀਤਾ ਜਾਂਦਾ ਹੈ ਜਿਹੜਾ ਗੁਰੂ ਕੇ ਸਿੱਖ ਨੂੰ ਕਦੇ ਵਾਸਤੇ ਵੀ ਜਿਹੜਾ ਗੁਰੂ ਕਾ ਸਿੱਖ ਬਰਦਾਸ਼ਤ ਨਹੀਂ ਕਰ ਸਕਦਾ। ਤਾਂ ਕੀ ਲੱਗਦਾ, ਤੁਸੀਂ ਆਪਣੀਆਂ ਅੱਖਾਂ ਦੇ ਨਾਲ ਦੇਖਦੇ ਹੋ ਤਾਂ ਉਸ ਜਗ੍ਹਾ ਦੇ ਉੱਪਰ ਵਾਪਰਦਾ ਕੀ ਹੈ? ਅਸਲ ਵਿੱਚ ਉਸ ਦਿਨ 22 ਤਰੀਕ ਨੂੰ ਜਦੋਂ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਜਾ ਕੇ ਮੱਥਾ ਟੇਕ ਕੇ ਗੁਰੂ ਸਾਹਿਬ ਦਾ ਸ਼ਬਦ ਸੁਣ ਕੇ, ਹੁਕਮ ਸੁਣ ਕੇ ਉਸ ਚੋਣ ਵਾਲੀ ਪ੍ਰਕਿਰਿਆ ਵਾਲੀ ਜਗ੍ਹਾ ਦੇ ਉੱਤੇ ਆਉਂਦੇ ਆ ਤੇ ਉੱਥੇ ਅੰਦਰ ਦੋਹਾਂ ਪਾਰਟੀਆਂ ਨੂੰ ਸਭ ਤੋਂ ਪਹਿਲਾਂ ਡਾਇਰੈਕਟਰ ਵੱਲੋਂ ਅਤੇ ਜਿਹੜਾ ਪ੍ਰੋ ਟਾਈਮ ਚੇਅਰਮੈਨ ਬਣਾਇਆ ਜਾਂਦਾ ਗੁਰਦੇਵ ਸਿੰਘ, ਉਹਦੇ ਵੱਲੋਂ ਕੁਝ ਹਦਾਇਤਾਂ ਜਿਹੜੀਆਂ, ਕੁਝ ਇੰਸਟਰਕਸ਼ਨਾਂ ਜਿਹੜੀਆਂ ਉਹ ਸੁਣਾਈਆਂ ਜਾਂਦੀਆਂ ਕਿ ਕੋਈ ਵੀ ਵਿਅਕਤੀ ਆਪਣੀ ਵੋਟ ਨੂੰ ਸੀਕਰਟ ਰੱਖ ਕੇ ਪਾਊਗਾ, ਓਪਨ ਨਹੀਂ ਕਰੂਗਾ, ਆਪਣੀ ਵੋਟ ਦੇ ਉੱਤੇ ਕੋਈ ਨਿਸ਼ਾਨੀ ਨਹੀਂ ਲਾਊਗਾ, ਆਪਣੀ ਵੋਟ ਦੇ ਉੱਤੇ ਕਿਸੇ ਦਾ ਨਾਮ ਨਹੀਂ ਲਿਖੂਗਾ। ਅਗਰ ਇਹ ਹਰਕਤ ਕੋਈ ਵਿਅਕਤੀ ਕਰਦਾ ਹੈ ਤੇ ਉਹ ਵੋਟ ਜਿਹੜੀ ਆ ਡਿਸਕੁਆਲੀਫਾਈਡ ਮੰਨੀ ਜਾਊਗੀ। ਔਰ ਉਸ ਤੋਂ ਬਾਅਦ ਜਦੋਂ ਦੂਸਰੀ ਵੋਟ ਸੁਖਬੀਰ ਸਿੰਘ ਕਾਲਰਾ ਪਾਉਣ ਲਈ ਉੱਠੇ, ਉਹਨਾਂ ਨੇ ਆਪਣੀ ਵੋਟ ਦੇ ਉੱਤੇ ਨਿਸ਼ਾਨੀ ਲਾ ਕੇ ਜਦੋਂ ਓਪਨ ਸਾਰਿਆਂ ਨੂੰ ਵਿਖਾਈ ਤੇ ਉਹਦੇ 'ਤੇ ਸਰਨਾ ਧੜੇ ਨੇ ਇਤਰਾਜ਼ ਲਾਇਆ, ਜੋ ਜਾਇਜ਼ ਸੀ। ਜਿਹਦੀਆਂ ਹਦਾਇਤਾਂ ਪਹਿਲਾਂ ਹੋ ਚੁੱਕੀਆਂ, ਜਿਹਦੀ ਵੀਡੀਓ ਬਣ ਚੁੱਕੀ ਸੀ, ਔਰ ਉਹੀ ਗਲਤੀ ਇੱਕ ਪੜ੍ਹਿਆ ਲਿਖਿਆ ਵਿਅਕਤੀ ਔਰ ਐਡਮਿਨਿਸਟ੍ਰੇਸ਼ਨ ਦਾ ਚੇਅਰਮੈਨ ਆ ਉਹ ਉੱਥੇ, ਤੇ ਉਹ ਬੰਦਾ ਕਰ ਰਿਹਾ, ਜੇ ਕੋਈ ਅਨਪੜ੍ਹ ਵਿਅਕਤੀ ਨਹੀਂ ਸੀਗਾ, ਤੇ ਇਹਨਾਂ ਨੇ ਇਤਰਾਜ਼ ਲਾਇਆ। ਔਰ ਉਸ ਟਾਈਮ ਦੇ ਉੱਤੇ ਜਿਹੜਾ ਚੇਅਰਮੈਨ ਸੀ ਉਹਨੇ ਇਸ ਗੱਲ ਨੂੰ ਜਸਟੀਫਾਈ ਕਰਦੇ ਹੋਏ ਕਿ ਨਹੀਂ ਇਹ ਵੋਟ ਪੈ ਸਕਦੀ ਆ, ਉੱਥੇ ਦੋਵਾਂ ਧਿਰਾਂ ਦੇ ਵਿੱਚ ਤਕਰਾਰਬਾਜ਼ੀ ਸ਼ੁਰੂ ਹੋ ਗਈ। ਕਾਲਕਾ ਧੜੇ ਦਾ ਕਹਿਣਾ ਹੈ ਕਿ ਜਿਹੜਾ ਸੀ ਉਹਨਾਂ ਨੂੰ ਨਜ਼ਰ ਨਹੀਂ ਸੀ ਆ ਰਿਹਾ ਕਿਉਂਕਿ ਉਹ ਐਨਕਾਂ ਆਪਣੀਆਂ ਘਰ ਭੁੱਲ ਗਏ ਸੀ, ਇਸ ਕਰਕੇ ਉਹਨਾਂ ਨੂੰ ਦੇਖਣ ਦੇ ਵਿੱਚ ਪ੍ਰੋਬਲਮ ਆ ਰਹੀ ਸੀ। ਤਾਂ ਕੀ ਦੇਖਿਆ ਜਾਵੇ ਫਿਰ ਇਸ ਗੱਲ ਨੂੰ ਲੈ ਕੇ? ਮੈਂ ਇਹ ਕਹੂੰਗਾ ਕਿ ਜੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਨਰਲ ਸਕੱਤਰੀ ਲੰਮੇ ਸਮੇਂ ਤੋਂ ਕਾਲਕਾ ਸਾਹਿਬ ਕਰਦੇ ਆ ਰਹੇ ਸੀ,
ਅੱਜ ਅਖੌਤੀ ਪ੍ਰਧਾਨ ਵੀ ਬਣੇ ਆ, ਗੁਰੂ ਦੀ ਹਜ਼ੂਰੀ 'ਚ ਐਡੇ ਵੱਡੇ ਕੁਫਰ ਤੋਲਣੇ। ਮੈਨੂੰ ਸਮਝ ਨਹੀਂ ਆਉਂਦੀ ਕਿ ਇੱਕ ਕੁਰਸੀ ਦੀ ਖਾਤਰ ਅਸੀਂ ਗੁਰੂ ਦੀ ਹਜ਼ੂਰੀ 'ਚ ਖੜ੍ਹ ਕੇ ਝੂਠ ਬੋਲਣੇ ਕਿ ਐਨਕਾਂ ਨਹੀਂ ਲੈ ਕੇ ਆਇਆ ਸੀ। ਉਹ ਸਭ ਕੁਝ ਉਹਨਾਂ ਦੇ ਕੋਲੇ ਸੀ। ਇਹੋ ਜਿਹੀ ਕੋਈ ਗੱਲ ਨਹੀਂ ਸੀ ਕਿ ਉਹਨਾਂ ਕੋਲੇ ਐਨਕਾਂ ਨਹੀਂ ਸੀ। ਪਰ ਅਸਲ ਵਿੱਚ ਗੱਲ ਕੀ ਸੀ ਕਿ 50 ਲੱਖ ਰੁਪਈਏ ਦਾ ਸੌਦਾ ਸੁਖਬੀਰ ਸਿੰਘ ਕਾਲਰੇ ਦੇ ਨਾਲ ਇਹਨਾਂ ਨੇ ਕੀਤਾ ਸੀ, ਜੋ ਸਾਡੇ ਕੋਲੇ ਪੁਖਤਾ ਸਬੂਤ ਸੀ ਉਸ ਗੱਲ ਦੇ। ਔਰ 25 ਲੱਖ ਰੁਪਈਆ ਇਹਨਾਂ ਨੇ ਦਿੱਤਾ ਸੀ ਤੇ 25 ਲੱਖ ਰੁਪਈਆ ਉਹਨੂੰ ਕਿਹਾ ਸੀ ਕਿ ਆਪਣੀ ਵੋਟ ਪਾਉਣ ਤੋਂ ਪਹਿਲਾਂ ਸ਼ੋਅ ਕਰੀ। ਔਰ ਉਦੋਂ ਵੋਟਿੰਗ ਤੋਂ ਇੱਕ ਦਿਨ ਪਹਿਲਾਂ ਜੋ ਕੈਮਰੇ ਲੱਗੇ ਅੰਦਰ, ਉਹਨੂੰ ਬਾਹਰ ਬੈਠਾ ਮਨਜਿੰਦਰ ਸਿੰਘ ਸਰਸਾ ਜਿਹੜਾ ਸੀ ਉਹ ਸਾਰਾ ਕੁਝ ਦੇਖ ਰਿਹਾ ਸੀ ਕੈਮਰਿਆਂ ਰਾਹੀਂ। ਪੁਖਤਾ ਸਬੂਤ ਦੀ ਗੱਲ ਕਰਦੇ ਹੋ, ਜਿਹੜੇ ਤੁਹਾਡੇ ਕੋਲ ਪੁਖਤਾ ਸਬੂਤ ਆਉਂਦੇ ਆ ਉਹ ਪਹਿਲਾਂ ਤੋਂ ਆ ਜਾਂਦੇ ਆ ਜਾਂ ਬਾਅਦ ਵਿੱਚ ਤੁਹਾਨੂੰ ਮਿਲਦੇ ਆ ਪੁਖਤਾ ਸਬੂਤ, ਉਹਨਾਂ ਬਾਰੇ? ਦੇਖੋ, ਅਸੀਂ 2-4 ਦਿਨ ਤੋਂ ਪਹਿਲਾਂ ਤੋਂ ਇਹਦੇ ਬਾਰੇ ਸਾਰੀ ਰਿਪੋਰਟ ਇਕੱਠੀ ਕਰ ਰਹੇ ਸੀ। ਸੁਖਬੀਰ ਸਿੰਘ ਕਾਲਰਾ ਉਹ ਵਿਅਕਤੀ ਆ ਜਿਹਦੀ 2017 ਦੇ ਵਿੱਚ ਇਲੈਕਸ਼ਨਾਂ ਦੇ ਵਿੱਚ ਮੈਂ ਜਾ ਕੇ ਸਾਰੀ ਕੰਪੇਨ ਚਲਾਈ ਸੀ। 2017 ਦੇ ਇਲੈਕਸ਼ਨ ਜਦੋਂ ਜਿੱਤੇ ਉਦੋਂ ਵੀ ਕੰਪੇਨ ਮੇਰੇ ਹੱਥ ਸੀ। ਇਸ ਵਾਰ ਵੀ ਉਹਦੇ ਇਲੈਕਸ਼ਨਾਂ ਦੇ ਵਿੱਚ ਅਸੀਂ ਪ੍ਰਚਾਰ ਕਰਕੇ, ਮੈਂ ਖੁਦ ਪ੍ਰਚਾਰ ਕਰਕੇ ਆਉਂਦਾ ਰਿਹਾ। ਉਹਨੂੰ ਅਸੀਂ ਇੱਕ ਸਿੱਖੀ ਸਿਧਾਂਤਾਂ ਵਾਲਾ ਵਿਅਕਤੀ ਮੰਨਦੇ ਹੁੰਦੇ ਸੀ ਕਿਸੇ ਟਾਈਮ 'ਤੇ। ਪਰ ਆਦਮੀ ਦੇ ਵਿੱਚ ਜਦੋਂ ਗਿਰਾਵਟ ਆ ਜਾਂਦੀ ਆ, ਜਦੋਂ ਉਹਦੇ ਵਿੱਚ ਕੁਝ ਕਮੀਆਂ ਆ ਜਾਂਦੀਆਂ, ਉਹ ਜਦੋਂ ਇਸ ਵਾਰ ਇਲੈਕਸ਼ਨ ਜਿੱਤਿਆ ਤੇ ਇਲੈਕਸ਼ਨ ਜਿੱਤਣ ਤੋਂ ਬਾਅਦ ਇੱਕ ਪੈਸੇ ਦੀ ਖਾਤਰ ਉਹ ਜਦੋਂ ਜਾ ਕੇ ਮਨਜਿੰਦਰ ਸਿੰਘ ਸਿਰਸੇ ਦੇ ਧੜੇ ਵਿੱਚ ਚਲਾ ਗਿਆ ਤੇ ਸਾਨੂੰ ਫਿਰ ਇਹਨਾਂ ਚੀਜ਼ਾਂ ਦੇ ਉੱਤੇ ਨਜ਼ਰ ਮਾਰਨ ਲਈ ਮਜਬੂਰ ਹੋਣਾ ਪਿਆ ਵੀ ਕੀ ਕਾਰਨ ਸੀ ਇਹ ਵਿਅਕਤੀ ਜਿਹੜਾ ਸੀ ਜਿੱਤਣ ਤੋਂ ਬਾਅਦ ਉੱਧਰ ਕਿਉਂ ਚਲਾ ਗਿਆ। ਤੇ ਸਾਡੇ ਕੋਲ ਕੁਝ ਸਬੂਤ ਇਹੋ ਜਿਹੇ ਆਏ ਕਿ ਇਹਨਾਂ ਦਾ ਪੈਸੇ ਦੀ ਸੌਦੇਬਾਜ਼ੀ ਜਿਹੜੀ ਮਨਜਿੰਦਰ ਸਿੰਘ ਸਿਰਸੇ ਦੇ ਨਾਲ ਹੋਈ ਸੀ। ਇਸੇ ਕਰਕੇ ਹੀ ਉਹ ਜਿਹੜੀ ਉਸ ਦਿਨ ਦੀ ਘਟਨਾ ਸੀਗੀ, ਕਿਉਂਕਿ ਇਹਨੇ ਰਹਿੰਦੀ ਕਿਸ਼ਤ ਉਹਨਾਂ ਤੋਂ ਲੈਣੀ ਸੀ, ਆਪਣੇ ਆਪ ਨੂੰ ਉਹਨਾਂ ਦਾ ਪੱਕਾ ਵੋਟਰ ਦਿਖਾ ਕੇ ਕਿ ਮੈਂ ਵੋਟ ਤੁਹਾਨੂੰ ਪਾਈ ਆ ਤੇ ਰਹਿੰਦੀ ਕਿਸ਼ਤ ਜਿਹੜੀ ਉਹਨਾਂ ਤੋਂ ਲੈਣੀ ਸੀਗੀ। ਉਹ ਜਿਹੜਾ ਸਬੂਤ ਹੈ ਉਹਨਾਂ ਨੂੰ ਜਨਤਕ ਕਰੋਗੇ ਜਾਂ ਫਿਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਕੋਲ ਲੈ ਕੇ ਜਾਓਗੇ ਤਾਂ ਜੋ ਪੂਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਦੇ ਵਿੱਚ ਇਸ ਤਰੀਕੇ ਦੇ ਨਾਲ ਇੱਕ ਤਰ੍ਹਾਂ ਦੇ ਨਾਲ ਹੰਗਾਮਾ ਕੀਤਾ ਜਾਂਦਾ ਹੈ, ਬੇਅਦਬੀ ਕੀਤੀ ਜਾਂਦੀ ਹੈ, ਤਾਂ ਉਹ ਜਿਹੜੇ ਸਬੂਤ ਆ ਉਹਨੂੰ ਕਿਸ ਤਰ੍ਹਾਂ ਦੇ ਉੱਪਰ ਸਬੂਤਾਂ ਨੂੰ ਲੈ ਕੇ ਕਾਰਵਾਈ ਕਰੋਗੇ? ਦੇਖੋ, ਕਾਰਵਾਈ ਦੋ ਤਰ੍ਹਾਂ ਦੀ ਹੋ ਰਹੀ ਆ। ਇੱਕ ਤਾਂ ਲੀਗਲੀ ਪ੍ਰੋਸੈਸ ਜਿਹੜਾ ਉਹ ਵੀ ਹੋ ਰਿਹਾ। ਦੂਜੀ ਗੱਲ, ਅਕਾਲ ਤਖਤ ਦੇ ਜਥੇਦਾਰ ਦੀ ਤੁਸੀਂ ਗੱਲ ਕੀਤੀ ਆ, ਅਸੀਂ ਅਕਾਲ ਤਖਤ ਦੇ ਜਥੇਦਾਰ ਕੋਲੇ ਜਾਣ ਦਾ ਪ੍ਰੋਗਰਾਮ ਬਣਾਇਆ ਹੋਇਆ। ਪਰ ਮੈਨੂੰ ਲੱਗਦਾ ਨਹੀਂ ਕਿ ਅਕਾਲ ਤਖਤ ਦਾ ਜਥੇਦਾਰ ਕੋਈ ਇਹੋ ਜਿਹਾ ਡਿਸੀਜਨ ਲੈ ਸਕੂਗਾ, ਕਿਉਂਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀਆਂ ਲੰਮੇ ਸਮੇਂ ਤੋਂ ਜਿਹੜੀਆਂ ਗਤੀਵਿਧੀਆਂ ਉਹ ਕੋਈ ਆਜ਼ਾਦ ਨਹੀਂ ਗੀਆਂ, ਉਹ ਇੱਕ ਧਿਰ ਦੇ ਪਕੜ ਵਿੱਚ ਕਰਕੇ ਅਸੀਂ ਆਪਣੀ ਜਿਹੜੀ ਡਿਊਟੀ ਉਹ ਨਿਭਾਵਾਂਗੇ, ਜਾ ਕੇ ਦੱਸਾਂਗੇ। ਪਰ ਮੈਨੂੰ ਨਹੀਂ ਲੱਗਦਾ, ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਜਦੋਂ ਇੱਥੇ ਗੋਲਕ ਚੋਰੀ ਹੋਈ ਜਾਂ ਜਦੋਂ ਅਮਿਤਾਭ ਬੱਚਨ ਤੋਂ ਪੈਸੇ ਲੈਣ ਦੀ ਗੱਲ ਮਨਜਿੰਦਰ ਸਿਰਸੇ ਦੀ ਆਈ, ਉਹ ਰਿਪੋਰਟਾਂ ਜਦੋਂ ਅਕਾਲ ਤਖਤ ਦੇ ਜਥੇਦਾਰ ਕੋਲੇ ਗਈਆਂ ਤੇ ਉਹਨਾਂ ਨੇ ਇਹਦੇ ਤੇ ਕਮੇਟੀਆਂ ਬਣਾਉਣ ਦੀ ਗੱਲ ਕੀਤੀ। ਅੱਜ ਮਹੀਨਿਆਂ ਬਾਅਦ ਸਮਾਂ ਬੀਤ ਗਿਆ, ਉਹਦੇ ਤੇ ਕੋਈ ਕਮੇਟੀ ਨਹੀਂ ਬਣਾਈ। ਅਸਲ ਵਿੱਚ ਉਹ ਗੋਂਗਲੂਆਂ ਤੋਂ ਮਿੱਟੀ ਝਾੜਦੇ ਹੋਏ, ਚਲੋ ਅਸੀਂ ਇਹ ਡਿਊਟੀ ਵੀ ਨਿਭਾਵਾਂਗੇ, ਜਾਵਾਂਗੇ ਉਹਨਾਂ ਕੋਲੇ, ਪਰ ਸਾਨੂੰ ਉਮੀਦ ਨਹੀਂ ਉਹਨਾਂ ਕੋਲੋਂ ਕਿ ਇਸ ਗੱਲ ਦੇ ਉੱਤੇ ਕੋਈ ਉਹ ਅਮਲ ਕਰਨਗੇ। ਤੁਸੀਂ ਇੱਕ ਜ਼ਿੰਮੇਵਾਰ ਸੱਜਣ ਹੋ ਕੇ ਕਹਿੰਦੇ ਹੋ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਉੱਪਰ ਉਮੀਦ ਨਹੀਂ, ਫਿਰ ਕੀ ਜਿਹੜਾ ਅਕਾਲ ਤਖਤ ਸਾਹਿਬ ਦਾ ਜਥੇਦਾਰ ਉਹ ਬਾਦਲ ਧੜੇ ਦਾ ਹੋਏਗਾ ਜਾਂ ਜਿਹੜੀਆਂ ਹੋਰ ਪੰਥਕ ਧਿਰਾਂ ਜਿਹੜੀਆਂ ਪੰਥ ਵਾਸਤੇ ਸੋਚਦੀਆਂ ਨੇ, ਫਿਰ ਉਹਨਾਂ ਦੇ ਕੋਲੇ ਰਸਤਾ ਕਿਹੜਾ ਬਚਦਾ ਹੈ ਕਿ ਉਹ ਜਿਹੜਾ ਆਪਣਾ ਦੁੱਖ ਹੈ ਜਾਂ ਜਿਹੜਾ ਕੌਮ ਵਾਸਤੇ ਇਨਸਾਫ ਦੀ ਗੱਲ ਹੋਣੀ ਚਾਹੀਦੀ ਹੈ, ਕਿਹੜੀ ਧਿਰ ਕੋਲੋਂ ਲੈ ਕੇ ਜਾਣਗੇ? ਤੁਸੀਂ ਬਹੁਤ ਵੱਡੀ ਗੱਲ ਕਰਤੀ, ਇਹ ਮੌਕੇ ਦੀ ਗੱਲ ਕੀਤੀ ਆ। ਇਹ ਕੌਮ ਦਾ ਬਹੁਤ ਵੱਡਾ ਦਿਖਾਂਤ ਹੈ ਕਿ ਕੌਮ ਦੇ ਕੋਲੇ ਇੱਕ ਪਲੇਟਫਾਰਮ ਸੀਗਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਨੀਆ 'ਚ ਬੈਠੇ ਸਿੱਖਾਂ ਦੀ ਨੁਮਾਇੰਦਗੀ ਨਹੀਂ ਕਰਦੀਗੀ, ਸਿਰਫ ਪੰਜਾਬ 'ਚ ਬੈਠੇ ਸਿੱਖਾਂ ਦੀ ਕਰਦੀ ਹੈ ਜਾਂ ਕੁਝ ਮੈਂਬਰ ਇਹਨਾਂ ਦੇ ਹਰਿਆਣੇ ਤੋਂ ਲੈ ਜਾਂਦੇ ਉਹਨਾਂ ਦੀ। ਪਰ ਅਕਾਲ ਤਖਤ ਸਾਡੇ ਕੋਲ ਇਹੋ ਜਿਹੀ ਸੁਪਰੀਮ ਪਾਵਰ ਸੀ ਜਿਹੜੇ ਦੁਨੀਆ 'ਚ ਬੈਠੇ ਸਿੱਖਾਂ ਦੀ ਨੁਮਾਇੰਦਗੀ ਕਰਦਾ ਸੀ। ਪਰ ਲੰਮੇ ਸਮੇਂ ਤੋਂ ਭਾਵੇਂ ਉਹ ਸਿਰਸੇ ਵਾਲੇ ਨੂੰ ਮੁਆਫੀਨਾਮਾ ਦੇਣਾ ਹੋਇਆ, ਅਕਾਲ ਤਖਤ ਦਾ ਜਥੇਦਾਰ ਜਿਹੜਾ ਕਦੇ ਮਹਾਰਾਜਾ ਰਣਜੀਤ ਸਿੰਘ ਨੂੰ ਸੱਦ ਕੇ ਉਹਦੀਆਂ ਗਲਤੀਆਂ ਦਾ ਅਹਿਸਾਸ ਕਰਾਉਂਦਾ ਸੀ, ਸਜ਼ਾ ਦਿੰਦਾ ਸੀ, ਉਹਨਾਂ ਜਥੇਦਾਰਾਂ ਨੂੰ ਚੰਡੀਗੜ੍ਹ ਬਾਦਲ ਆਪਦੀ ਕੋਠੀ 'ਚ ਸੱਦ ਕੇ ਹੁਕਮ ਸੁਣਾਉਂਦਾ ਕਿ ਤੁਸੀਂ ਰਾਮ ਰਹੀਮ ਨੂੰ ਮੁਆਫੀਨਾਮਾ ਦੇਣਾ, ਜਿਹਦੇ ਤੇ ਮਨਜਿੰਦਰ ਸਿੰਘ ਸਿਰਸਾ, ਗਿਆਨੀ ਗੁਰਮੁਖ ਸਿੰਘ ਜਿਹੜੇ ਐਕਟਿੰਗ ਜਥੇਦਾਰ ਬਣੇ ਆ, ਉਹਨਾਂ ਦੀਆਂ ਆਡੀਓ ਵੀਡੀਓ ਅਜੇ ਵੀ ਸਾਡੇ ਕੋਲੇ ਪਈਆਂ, ਜਿਹਦੇ 'ਚ ਉਹ ਕਹਿ ਰਹੇ ਨੇ ਕਿ ਰਾਤ ਨੂੰ 11 ਵਜੇ ਮਨਜਿੰਦਰ ਸਿਰਸੇ ਦਾ ਫੋਨ ਆਉਂਦਾ ਕਿ ਤੁਸੀਂ ਇਸ ਮੁਆਫੀਨਾਮੇ ਦੇ ਉੱਤੇ ਸਾਈਨ ਕਰਨੇ ਆ, ਇਹ ਬੌਸ ਦਾ ਹੁਕਮ ਆ ਸੁਖਬੀਰ ਬਾਦਲ ਦਾ। ਫਿਰ ਅਕਾਲ ਤਖਤ ਦੇ ਜਥੇਦਾਰ ਦੀ ਔਕਾਤ ਤੁਸੀਂ ਮੈਨੂੰ ਦੱਸ ਦਿਓ।
ਮਨਜਿੰਦਰ ਸਿਰਸਾ ਵੱਡਾ ਹੋਇਆ ਜਿਹੜਾ ਰਾਤ ਨੂੰ ਫੋਨ ਕਰਕੇ ਹੁਕਮ ਸੁਣਾਉਂਦਾ, ਸੁਖਬੀਰ ਬਾਦਲ ਵੱਡਾ ਹੋਇਆ, ਪ੍ਰਕਾਸ਼ ਬਾਦਲ ਜਿਹੜਾ ਕੋਠੀ 'ਚ ਸੱਦ ਕੇ ਜਥੇਦਾਰਾਂ ਨੂੰ ਕਹਿੰਦਾ ਕਿ ਆਹ ਕਰਨਾ, ਕਿ ਅਕਾਲ ਤਖਤ ਦੇ ਜਥੇਦਾਰ ਦੀ ਪਾਵਰ ਵੱਡੀ ਹੋਈ ਆ। ਜੇ ਸਿੱਖ ਸੰਗਤ ਜਥੇਦਾਰਾਂ ਦਾ ਕਹਿਣਾ ਮੰਨ ਸਕਦੀ ਹੈ, ਜਥੇਦਾਰਾਂ ਦੇ ਹੁਕਮ ਦੇ ਵਿੱਚ ਚੱਲ ਸਕਦੀ ਹੈ, ਤਾਂ ਇਹ ਕਿਉਂ ਨਹੀਂ ਹੋ ਸਕਦਾ ਫਿਰ ਅਕਾਲ ਤਖਤ ਸਾਹਿਬ ਦਾ ਜਥੇਦਾਰ ਆ ਜਾਂ ਹੋਰ ਜਿਹੜੇ ਜਥੇਦਾਰ ਆ ਉਹਨਾਂ ਨੂੰ ਸਵਾਲ ਕਿਉਂ ਨਹੀਂ ਕੀਤੇ ਜਾ ਸਕਦੇ? ਉਹਨਾਂ ਨੂੰ ਸੰਗਤ ਕਟਹਿਰੇ ਵਿੱਚ ਖੜੇ ਕਰਨ ਦਾ ਵੀ ਹੱਕ ਰੱਖਦੀ ਹੈ, ਸੰਗਤ ਕੋਲੇ ਵੀ ਅਧਿਕਾਰ ਹੈ ਨੇ। ਦੇਖੋ ਸੰਗਤ ਜਿਹੜੀ ਆ ਉਹ ਲੰਮੇ ਸਮੇਂ ਤੋਂ ਇਹ ਪੀੜ ਹੰਢਾ ਰਹੀ ਆ, ਸੰਗਤ ਚਾਹੁੰਦੀ ਆ, ਸੰਗਤ ਸਵਾਲ ਵੀ ਕਰ ਰਹੀ ਹੈ, ਪਰ ਅਸਲ ਵਿੱਚ ਸਾਡੇ 'ਚ ਇੱਕ ਸਭ ਤੋਂ ਵੱਡਾ ਦੁਖਾਂਤ ਕੀ ਆ ਕਿ ਅਸੀਂ ਇਲੈਕਸ਼ਨਾਂ ਵਿੱਚ ਫਸੇ ਹੋਏ ਹਾਂ। ਜਦੋਂ ਅੰਗਰੇਜ਼ਾਂ ਤੋਂ ਬਾਅਦ ਇਹ ਸੀਟ ਇਲੈਕਸ਼ਨਾਂ ਦੇ ਰਾਹੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਿਹਦੇ ਤੇ ਪ੍ਰਕਾਸ਼ ਸਿੰਘ ਬਾਦਲ ਲੰਮੇ ਸਮੇਂ ਤੋਂ ਔਰ ਕਈ ਤਰ੍ਹਾਂ ਦੇ ਹਥਕੰਡੇ ਵਰਤ ਕੇ ਕਬਜ਼ਾ ਕਰੀ ਬੈਠਾ, ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੀ ਇਹਨੂੰ ਇਲੈਕਟ ਕਰਦੀ ਆ ਜਥੇਦਾਰਾਂ ਨੂੰ, ਤੇ ਇਸ ਕਰਕੇ ਕੌਮ ਜਿਹੜੀ ਆ ਉਹ ਤਾਂ ਬਹੁਤ ਚਿਰ ਦੀ ਪੀੜ ਹੰਢਾ ਰਹੀ ਆ, ਜਥੇਦਾਰਾਂ ਦੇ ਸਵਾਲ ਵੀ ਉਠਾ ਰਹੀ ਆ, ਇਹਨਾਂ ਦੀ ਕਾਰਗੁਜ਼ਾਰੀ ਤੇ ਸਵਾਲ ਵੀ ਉੱਠਦੇ ਆ। ਹੁਣ ਸਿਰਸੇ ਵਾਲੇ ਨੂੰ ਮਾਫੀਨਾਮਾ ਦਿੱਤਾ ਤੇ ਸੰਗਤ ਨੇ ਪ੍ਰੈਸ਼ਰ ਪਾ ਕੇ ਇਹਨਾਂ ਤੋਂ ਵਾਪਸ ਕਰਵਾਇਆ ਨਾ, ਸੰਗਤ ਦਾ ਹੀ ਪ੍ਰੈਸ਼ਰ ਸੀ ਨਾ, ਤੇ ਉਸੇ ਜਿਸ ਮਾਫੀਨਾਮੇ ਨੂੰ ਜਸਟੀਫਾਈ ਕਰਨ ਲਈ ਇਹਨਾਂ ਨੇ 95 ਲੱਖ ਦੇ ਗੁਰੂ ਦੀ ਗੋਲਕ 'ਚੋਂ ਇਸ਼ਤਿਹਾਰ ਵੀ ਲਾਏ, ਤੇ ਸੰਗਤ ਦੇ ਪ੍ਰੈਸ਼ਰ ਦੇ ਨਾਲ ਫਿਰ ਵਾਪਸ ਲੈਣਾ ਪਿਆ। ਸੰਗਤ ਆਪਣੀ ਜਗ੍ਹਾ ਸਹੀ ਆ, ਪਰ ਹਾਲਾਤ ਇਹ ਬਣੇ ਪਏ ਆ ਜਿੰਨਾ ਚਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਥਕ ਹੱਥਾਂ ਦੇ ਵਿੱਚ ਨਹੀਂ ਆਉਂਦੀ, ਸਮਝਦਾਰ ਲੋਕਾਂ ਦੇ ਹੱਥਾਂ ਵਿੱਚ ਨਹੀਂ ਆਉਂਦੀ, ਔਰ ਗੁਰੂ ਨੂੰ ਪ੍ਰਣਾਈ ਹੋਈ ਜੋ ਸਿੱਖੀ ਹੈ ਉਹਦਾ ਫਲਸਫਾ ਜਿਹੜਾ ਉੱਥੇ ਲਾਗੂ ਨਹੀਂ ਹੁੰਦਾ, ਉਹਨਾਂ ਚਿਰ ਇਹ ਜਥੇਦਾਰ ਜਿਹੜੇ ਹੈਗੇ ਆ ਇਹ ਕਠਪੁਤਲੀ, ਮੈਂ ਕਹੂੰਗਾ, ਬਣ ਕੇ ਬਾਦਲ ਦਾ ਕੰਮ ਕਰ ਰਹੇ ਆ। ਜੇ ਇਸ ਪੂਰੇ ਘਟਨਾਕ੍ਰਮ ਦਾ ਦੋਸ਼ੀ ਠਹਿਰਾਉਣਾ ਹੋਵੇ ਤਾਂ ਉਹ ਕਾਲਕਾ ਧੜੇ ਨੂੰ ਠਹਿਰਾਇਆ ਜਾ ਸਕਦਾ, ਸਰਨੇ ਧੜੇ ਨੂੰ ਠਹਿਰਾਇਆ ਜਾ ਸਕਦਾ, ਜਾਂ ਫਿਰ ਸੁਖਬੀਰ ਸਿੰਘ ਕਾਲੜਾ ਨੂੰ ਠਹਿਰਾਇਆ ਜਾ ਸਕਦਾ ਹੈ। ਦੇਖੋ ਜੀ, ਜਿੱਥੋਂ ਤੱਕ ਦੋਸ਼ੀ ਦੀ ਗੱਲ ਆਉਂਦੀ ਆ ਉਹਦੇ 'ਚ ਸਪਸ਼ਟ ਲਾਈਵ ਲੋਕਾਂ ਨੇ ਦੇਖ ਲਿਆ, ਕਿਉਂਕਿ ਅੰਦਰੋਂ ਲਾਈਵ ਚੱਲ ਰਿਹਾ ਸੀ। ਸਰਨਾ ਧੜਾ, ਦੇਖੋ ਮੈਂ ਇੱਕ ਗੱਲ ਕਹੂੰ ਕਿ ਅਸੀਂ ਗੁਰੂ ਦੇ ਸਿੱਖ ਹਾਂ, ਜਿੱਥੇ ਗੁਰੂ ਹਾਜ਼ਰ ਹੈ ਜਾਂ ਗੁਰੂ ਦੀ ਗੱਲ ਹੈ ਉੱਥੇ ਸਾਡੀ ਕਿਸੇ ਵਿਅਕਤੀ ਵਿਸ਼ੇਸ਼ ਨਾਲ ਕੋਈ ਵੱਡੀ ਗੱਲ ਨਹੀਂ ਰਹਿ ਜਾਂਦੀ, ਪਰ ਦੋਵਾਂ ਧੜਿਆਂ ਦੇ ਵਿੱਚੋਂ ਜੇ ਵੇਖਿਆ ਜਾਵੇ ਕਿ ਸਰਨਾ ਧੜਾ ਇੱਕ ਪੰਥਕ ਮਰਜ਼ਾਦਾ ਨੂੰ ਰੱਖਦਾ ਹੋਇਆ ਹੱਥ ਬੰਨ੍ਹ ਕੇ ਬੇਨਤੀਆਂ ਕਰ ਰਿਹਾ ਸੀ, ਉੱਥੇ ਹੱਥ ਬੰਨ੍ਹ ਕੇ ਬੇਨਤੀਆਂ ਕਰ ਰਿਹਾ ਸੀ ਕਿ ਜੋ ਗੁਰੂ ਦਾ ਸਤਿਕਾਰ ਹੈ ਇਹਨੂੰ ਬਰਕਰਾਰ ਰੱਖਿਆ ਜਾਵੇ, ਇਹ ਗੁਰੂ ਦੇ ਸਤਿਕਾਰ ਅਦਬ ਨੂੰ ਸਾਹਮਣੇ ਰੱਖਦੇ ਹੋਏ ਜਿਹੜੀ ਪ੍ਰਕਿਰਿਆ ਇਹਨੂੰ ਢੰਗ ਨਾਲ ਚਲਾਇਆ ਜਾਵੇ, ਉੱਥੇ ਆਪ ਹੁਦਰੀਆਂ ਨਾ ਕੀਤੀਆਂ ਜਾਣ। ਗੱਲ ਹਰਮੀਤ ਸਿੰਘ ਕਾਲਕੇ ਦੀ ਆਉਂਦੀ ਆ ਕਿ ਉਹਨਾਂ ਨੂੰ ਤੁਸੀਂ ਕਿਸ ਢੰਗ ਨਾਲ ਵੇਖਦੇ ਹੋ? ਹਰਮੀਤ ਸਿੰਘ ਕਾਲਕਾ ਤੇ ਮਨਜਿੰਦਰ ਸਿਰਸਾ ਇਹ ਬੀਜੇਪੀ ਦੀ ਤਾਕਤ ਦੇ ਨਾਲ ਉਸ ਟਾਈਮ ਦੇ ਉੱਤੇ, ਦੇਖੋ ਮੈਂ ਇਹ ਕਹੂੰਗਾ ਕਿ ਅੱਜ ਤੱਕ ਦੇ ਇਲੈਕਸ਼ਨਾਂ ਦੇ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੱਜ ਤੱਕ ਦੇ ਇਲੈਕਸ਼ਨਾਂ ਦੇ ਵਿੱਚ ਕਦੇ ਪੁਲਿਸ ਗੁਰੂ ਦੀ ਹਜ਼ੂਰੀ 'ਚ ਨਹੀਂ ਗਈ। ਇਹ ਪਹਿਲੀ ਵਾਰ ਹੋਇਆ, ਪਹਿਲੀ ਵਾਰ ਹੋਇਆ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਪੁਲਿਸ ਵਰਦੀਆਂ ਸਮੇਤ ਬੈਲਟ ਲਗਾ ਕੇ ਗਈ ਹੈ, ਜਿਹਦੇ ਨਾਲ ਮੈਂ ਕਹੂੰ ਦੁਨੀਆ 'ਚ ਬੈਠੇ ਸਿੱਖਾਂ ਨੂੰ ਠੇਸ ਪਹੁੰਚੀ ਹੈ। ਜੇ ਮੈਂ ਕਹੂੰ ਨਾ ਕਿ ਅੱਜ ਸਿੱਖ ਕੌਮ ਜਿਹੜੀ ਆ ਉਹਦਾ ਸਿਰ ਨੀਵਾਂ ਹੋਇਆ ਤੇ ਸਿੱਖ ਕੌਮ ਸਵਾਲ ਖੜੇ ਕਰ ਰਹੀ ਆ ਇਹਨਾਂ ਦੇ ਉੱਤੇ, ਤੇ ਕੋਈ ਅਤਕਥਨੀ ਨਹੀਂ ਕਿ ਹਰਮੀਤ ਸਿੰਘ ਕਾਲਕੇ ਨੇ ਸਿਰਫ ਪ੍ਰਧਾਨਗੀ ਦੇ ਲਈ, ਮਨਜਿੰਦਰ ਸਿਰਸੇ ਦੀ ਜਿਹੜੀ ਚੌਧਰ ਦੇ ਲਈ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਪੁਲਿਸ ਭੇਜੀ। ਦੂਜੀ ਗੱਲ ਕਿ ਜਿਸ ਤਰ੍ਹਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਹੁੰਦੀ ਆ, 4 ਸਿੰਘ ਸਾਹਿਬਾਨ ਉੱਥੇ ਹੁੰਦੇ ਆ ਇਕੱਠੇ, ਕਿਉਂਕਿ 51 ਮੈਂਬਰ ਹਾਊਸ ਹੁੰਦਾ ਔਰ 4 ਸਿੰਘ ਸਾਹਿਬਾਨ ਹੁੰਦੇ ਆ। ਉਹ ਸਿੰਘ ਸਾਹਿਬਾਨ ਕਿਉਂ ਨਹੀਂ ਬੁਲਾਏ ਗਏ ਉੱਥੇ? ਉੱਥੇ ਕੈਮਰੇ ਲਵਾ ਕੇ ਇਹ ਸਾਰਾ ਕੁਝ ਕੀ ਦਿਖਾਉਣਾ ਚਾਹੁੰਦੇ ਸੀ? ਪੁਲਿਸ ਦੀ ਪਹਿਲਾਂ ਹੀ ਤਿਆਰੀ ਕੀਤੀ ਹੋਈ ਸੀ, ਟਾਸਕ ਫੋਰਸ ਉੱਥੇ ਪਹਿਲਾਂ ਤਿਆਰ ਸੀ। ਅਸਲ ਵਿੱਚ ਉਹ ਚੋਣ ਨਹੀਂ ਸੀ, ਕਾਲਕਾ ਧੜਾ ਉੱਥੇ ਕਬਜ਼ਾ ਕਰਨ ਦੀ ਨੀਤੀ ਨਾਲ ਆਇਆ ਹੋਇਆ ਸੀ, ਤੇ ਕਬਜ਼ਾ ਉਹਨਾਂ ਨੇ ਕੀਤਾ, ਉੱਥੇ ਕਬਜ਼ਾ ਕੀਤਾ ਉਹਨਾਂ ਨੇ। ਕਿਤੇ ਨਾ ਕਿਤੇ ਇਹ ਨਹੀਂ ਲੱਗਦਾ ਕਿ ਤੁਹਾਡੇ ਧੜੇ ਵੱਲੋਂ, ਸਰਨਾ ਧੜੇ ਵੱਲੋਂ ਪਹਿਲਾਂ ਸਵਾਲ ਰੱਖੇ ਜਾਣੇ ਚਾਹੀਦੇ ਸੀ ਕਿ ਇਹ ਕਿਸ ਤਰੀਕੇ ਦਾ ਡਿਸਿਪਲਿਨ ਹੈ? ਜਦੋਂ 4 ਤਖਤਾਂ ਦੇ ਜਥੇਦਾਰ ਦੀ ਗੱਲ ਕੀਤੀ ਜਾਂਦੀ ਆ, ਮੌਜੂਦਗੀ ਲਾਜ਼ਮੀ ਸੀ, ਉੱਥੇ ਮੌਜੂਦਗੀ ਨਹੀਂ ਸੀ, ਉਹ ਗੈਰ ਹਾਜ਼ਰ ਸੀਗੇ, ਤਾਂ ਕਿਤੇ ਨਾ ਕਿਤੇ ਜਿਹੜੇ ਸਵਾਲ ਸੀ ਚੋਣ ਹੋਣ ਤੋਂ ਪਹਿਲਾਂ ਉਠਾਏ ਜਾਣੇ ਚਾਹੀਦੇ ਸੀ, ਜਿਹੜੇ ਅੱਜ ਬਾਅਦ ਵਿੱਚ ਉਠਾਏ ਜਾ ਰਹੇ ਆ। ਦੇਖੋ, ਜਦੋਂ ਚੋਣ ਕਾਨਫਰੰਸ ਰੂਮ ਦੇ ਵਿੱਚ ਪਹੁੰਚੇ ਆ, ਉਸ ਟਾਈਮ ਤੱਕ ਕਿਸੇ ਨੂੰ ਨਹੀਂ ਪਤਾ ਸੀ ਕਿ ਜਥੇਦਾਰਾਂ ਨੇ ਕਿਉਂਕਿ ਹਰ ਵਾਰੀ ਜਥੇਦਾਰ ਆਉਂਦੇ ਆ, ਇਸ ਵਾਰ ਵੀ ਆਉਣਗੇ। ਉਦੋਂ ਬਾਅਦ ਜਦੋਂ ਡਾਇਰੈਕਟਰ ਨੇ ਸਾਰੀ ਜ਼ਿੰਮੇਵਾਰੀ ਸੰਭਾਲੀ ਤੇ ਇਹ ਕੁਐਸਚਨ ਉਹਨਾਂ ਨੂੰ ਵਰਬਲੀ ਕੀਤੇ ਗਏ, ਪਰ ਉਹਨਾਂ ਨੇ ਇਹਨੂੰ ਪਾਸੇ ਰੱਖ ਕੇ, ਇਹਨਾਂ ਨੂੰ ਅਣਦੇਖੀ ਕਰਕੇ ਉਹਨਾਂ ਨੇ ਪ੍ਰੋ ਟਾਈਮ ਚੇਅਰਮੈਨ ਜਿਹੜਾ ਉਹ ਚੁਣ ਦਿੱਤਾ ਗਿਆ।
ਤੇ ਇਹਦੀ ਪ੍ਰਕਿਰਿਆ ਨੂੰ ਅੱਗੇ ਚਾਲੂ ਕਰਨ ਦੇ ਲਈ ਕਹਿ ਦਿੱਤਾ ਗਿਆ। ਹੁਣ ਸਵਾਲ ਤਾਂ ਉਠਾਏ ਗਏ, ਸਵਾਲਾਂ ਤੇ ਅਮਲ ਕਰਨਾ ਤੇ ਉਸ ਟਾਈਮ ਦੇ ਡਾਕਟਰ ਨਰਿੰਦਰ ਸਿੰਘ ਤੋਮਰ ਦਾ ਕੰਮ ਸੀ ਨਾ। ਹੁਣ ਨਰਿੰਦਰ ਸਿੰਘ ਤੋਮਰ ਦੀ ਭੂਮਿਕਾ ਉਦੋਂ ਮੈਂ ਇਹ ਕਹੂੰਗਾ ਕਿ ਐਡੀ ਸ਼ਰਮਨਾਕ ਸੀ। 3 ਮਹੀਨੇ ਪਹਿਲਾਂ ਇਸੇ ਹੀ ਟੀਮ ਨੇ ਉੱਥੇ ITO ਦੇ ਵਿੱਚ ਹਰਮੀਤ ਕਾਲਕਾ ਤੇ ਆਤਮਾ ਲਬਾਣਾ, ਮੈਂ ਉਹਨੂੰ ਸਿੰਘ ਨਹੀਂ ਕਹੂੰਗਾ, ਇਸੇ ਨਰਿੰਦਰ ਤੋਮਰ ਦੇ ਉੱਤੇ ਜੁੱਤੀ ਮਾਰੀ ਔਰ ਇਹਦੀ ਪੱਗ ਦੇ ਉੱਤੇ ਹੱਥ ਪਾਇਆ, ਇਹਦੀ ਕੁੱਟਮਾਰ ਕੀਤੀ 5 ਬੰਦਿਆਂ ਨੇ। FIR ਹੋਈਆਂ, ਤੋਮਰ ਵੱਲੋਂ ਹੋਈਆਂ। ਅੱਜ ਉਹੀ ਬੰਦੇ ਫੇਰ ਤੋਮਰ ਦੇ ਨਾਲ ਬੈਠ ਕੇ ਜਾਂ ਤੇ ਤੋਮਰ ਸਾਹਿਬ ਉਹਨਾਂ ਤੋਂ ਡਰੇ ਹੋਏ ਸੀ, ਜਾਂ ਫਿਰ ਉਹਨਾਂ ਦੇ ਪ੍ਰੈਸ਼ਰ ਵਿੱਚ ਸੀ, ਜਾਂ ਵਿਕੇ ਹੋਏ ਸੀ, ਜਾਂ ਸਰਕਾਰ ਦਾ ਪ੍ਰੈਸ਼ਰ ਸੀ। ਦੇਖੋ ਜੀ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਪੁਲਿਸ ਦਾ ਜਾਣਾ, ਇਹ ਮੈਨੂੰ ਇਹ ਲੱਗਦਾ ਹੈ ਕਿ ਇੱਕ ਕੜੀ ਬਣੀ ਹੋਈ ਸੀ। BJP ਨੇ ਮਨਜਿੰਦਰ ਸਿੰਘ ਸਿਰਸੇ ਦੀ ਪੌੜੀ ਰਾਹੀਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪਲੇਟਫਾਰਮ ਸੀ, ਸਿੱਖਾਂ ਦਾ ਆਜ਼ਾਦ ਪਲੇਟਫਾਰਮ ਸੀ। ਮੈਂ ਕਹੂੰਗਾ ਕਦੇ ਕਿਸੇ ਟਾਈਮ ਤੇ 2013 ਤੋਂ ਪਹਿਲਾਂ ਦੁਨੀਆ ਵਿੱਚ ਬੈਠੇ ਸਿੱਖਾਂ ਨੂੰ ਜਦੋਂ ਕਿਤੇ ਕੋਈ ਪੀੜ ਹੁੰਦੀ ਸੀ ਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਸੀ ਮੂਹਰੇ ਹੋ ਕੇ ਰੋਲ ਨਿਭਾਉਂਦੀ ਸੀ। ਜਿਹੜੀ ਅੱਜ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਦੀ ਜਿਹੜੀ ਕਾਰਜ ਪ੍ਰਣਾਲੀ ਹੈ, ਉਹ ਦੇਖੋ ਇੱਕ ਹਾਸੋਹੀਣਾ ਕੰਮ ਬਣ ਕੇ ਰਹਿ ਗਿਆ ਹੈਗਾ। ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਲਜੀਤ ਸਿੰਘ ਦਾਦੂਵਾਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਮੁੱਖ ਦੋਸ਼ੀ ਠਹਿਰਾਉਂਦੇ ਕਹਿੰਦੇ ਨੇ ਕਿ ਪੁਲਿਸ ਉਹਨਾਂ ਨੇ ਬੁਲਾਈ, ਜਿਹੜੀ ਫੌਜ ਸੀ ਉਹ ਉਹਨਾਂ ਨੇ ਬੁਲਾਈ, ਅਸਲ ਦੋਸ਼ੀ ਹਰਜਿੰਦਰ ਸਿੰਘ ਧਾਮੀ ਹੈ। ਕੀ ਤੁਸੀਂ ਵੀ ਮੰਨਦੇ ਹੋ ਕਿ ਹਰਜਿੰਦਰ ਸਿੰਘ ਧਾਮੀ ਇਸ ਘਟਨਾਕ੍ਰਮ ਦੇ ਪੂਰੇ ਅਸਲ ਦੋਸ਼ੀ ਨੇ? 101% ਦਾਦੂਵਾਲ ਦੀ ਗੱਲ ਸਹੀ ਹੈ ਕਿ ਮੈਂ ਉੱਥੇ ਸੀ। ਹਰਜਿੰਦਰ ਸਿੰਘ ਧਾਮੀ ਜਿਹੜਾ ਸੀਗਾ, ਉਹਨੂੰ ਪਹਿਲੀ ਗੱਲ ਤਾਂ ਜਦੋਂ ਪ੍ਰੋ ਟਾਈਮ ਚੇਅਰਮੈਨ ਬਣਾਉਣ ਦੀ ਗੱਲ ਚੱਲੀ ਤੇ ਸਰਨਾ ਧੜੇ ਨੇ ਉਹਨਾਂ ਦਾ ਨਾਂ ਹੀ ਪੇਸ਼ ਕੀਤਾ ਸੀ ਕਿ ਚਲੋ ਯਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਆ, ਇਹਨਾਂ ਨੂੰ ਬਣਾਓ। ਤੇ ਕਾਲਕਾ ਧੜੇ ਨੇ ਉਹਦਾ ਵਿਰੋਧ ਕੀਤਾ ਕਿ ਅਸੀਂ ਨਹੀਂ ਇਹਨੂੰ ਬਣਾਉਣਾਗਾ। ਉਸ ਤੋਂ ਬਾਅਦ ਜਦੋਂ ਇਹ ਸਾਰਾ ਲੜਾਈ ਝਗੜਾ ਹੋ ਰਿਹਾ ਸੀ, ਮਨਜਿੰਦਰ ਸਿੰਘ ਧਾਮੀ ਗੁਰੂ ਦੀ ਹਜ਼ੂਰੀ ਵਿੱਚ ਬੈਠਾ ਉੱਥੇ, ਸ਼ਾਮ ਨੂੰ 6 ਵੱਜ ਗਏ ਆ, 12 ਵਜੇ ਤੋਂ ਲੈ ਕੇ 6 ਵੱਜ ਗਏ ਆ ਇਸ ਰੇੜਕੇ ਦੇ ਵਿੱਚ। 6 ਵਜੇ ਸੰਗਤਾਂ ਨੇ ਕਿਹਾ ਕਿ ਗੁਰੂ ਦਾ ਸੁੱਖ ਆਸਣ ਕਰ ਦਿੱਤਾ ਜਾਵੇ, ਇਹ ਚੋਣਾਂ ਹੁੰਦੀਆਂ ਰਹਿਣਗੀਆਂ, ਮਰਜ਼ਾਦਾ ਜਿਹੜੀ ਉਹ ਜ਼ਰੂਰੀ ਆ, ਚੋਣਾਂ ਜ਼ਰੂਰੀ ਨਹੀਂ ਗੀਆਂ, ਸੰਵਿਧਾਨ ਸਾਡਾ ਸਿਧਾਂਤ ਜ਼ਰੂਰੀ ਆ। ਜੇ ਸਾਡਾ ਸਿਧਾਂਤ ਨਹੀਂ ਰਿਹਾ ਤੇ ਸਾਡੀਆਂ ਚੋਣਾਂ ਕੋਈ ਅਹਿਮੀਅਤ ਨਹੀਂ ਰੱਖਦੀਆਂ। ਵੀ ਗੁਰੂ ਦੀ ਹਜ਼ੂਰੀ ਦੇ ਵਿੱਚ ਗੁਰੂ ਸਾਹਿਬ ਦਾ ਸੁੱਖ ਆਸਣ ਕਰਕੇ ਤੇ ਚੋਣਾਂ ਨੂੰ ਪੋਸਟਪੋਨ ਕਰ ਦਿੱਤਾ ਜਾਵੇ। ਹਰਜਿੰਦਰ ਸਿੰਘ ਧਾਮੀ ਕਹਿੰਦਾ ਨਹੀਂ, ਬੇਅਦਬੀ ਹੁੰਦੀ ਆ ਤੇ ਹੋਵੇ, ਉਹਦੇ ਲਫ਼ਜ਼ ਸੀ ਇਹ, ਪਰ ਗੁਰੂ ਸਾਹਿਬ ਦਾ ਪ੍ਰਕਾਸ਼ ਰਹੂਗਾ, ਇਹ ਕੰਮ ਇੱਦਾਂ ਹੀ ਚੱਲਦਾ ਰਹੂਗਾ। ਮੈਂ ਕਹੂੰ ਸ਼ਰਮਨਾਕ ਉਸ ਟਾਈਮ ਦਾ ਜਿਹੜਾ ਹਰਜਿੰਦਰ ਸਿੰਘ ਧਾਮੀ ਦਾ ਰੋਲ ਸੀ ਉੱਥੇ। ਇਹ ਦਾਦੂਵਾਲ ਸਾਹਿਬ ਦੀ ਗੱਲ ਬਿਲਕੁਲ ਸਹੀ ਹੈ ਕਿ ਹਰਜਿੰਦਰ ਸਿੰਘ ਧਾਮੀ ਉਹੀ ਬੰਦਾ ਨਾ ਜਿਹਨੂੰ ਉਹਦੇ ਵਡੇਰੇ ਉਹਦੇ ਆਕਿਆਂ ਨੇ ਕੁਝ ਹਦਾਇਤਾਂ ਦੇ ਕੇ ਭੇਜਿਆ ਸੀਗਾ ਸ਼੍ਰੋਮਣੀ ਕਮੇਟੀ ਵੱਲੋਂ। ਉਹਨੂੰ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਦੀਆਂ ਹਦਾਇਤਾਂ ਸੀ ਕਿ ਤੂੰ ਇਹ ਕੰਮ ਕਰਨਾ, ਇਹ ਧੜੇ ਦਾ ਕਬਜ਼ਾ ਕਰਾਉਣਾ, ਤੇ ਉਹ 1 ਇੰਚ ਤੋਂ ਪਾਸੇ ਗਿਆ ਹੀ ਨਹੀਂ ਤੇ ਜਾ ਵੀ ਨਹੀਂ ਸਕਦਾ ਸੀਗਾ। ਦੁਖਾਂਤ ਹੈ ਕਿ ਸਾਡੀਆਂ ਇਹ ਸੰਸਥਾਵਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅਕਾਲ ਤਖਤ, ਅਕਾਲੀ ਦਲ ਇੱਕ ਪੰਥ ਵਿਰੋਧੀ ਲੋਕਾਂ ਦੇ ਹੱਥਾਂ ਵਿੱਚ ਲੰਮੇ ਸਮੇਂ ਤੋਂ ਗਈਆਂ ਹੋਈਆਂ। ਹੁਣ ਕੀ ਮੰਨਿਆ ਜਾਵੇ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਹਰਮੀਤ ਸਿੰਘ ਕਾਲਕਾ ਉਹ ਅਕਾਲੀ ਦਲ ਦਾ ਹੈ ਜਾਂ BJP ਦਾ, ਜਾਂ ਫਿਰ ਉਹ ਕਿਸੇ ਸਿੱਖ ਸੰਗਤ ਦਾ ਆ? ਦੇਖੋ ਜੀ, ਸਿੱਖ ਸੰਗਤ ਵਾਲੀ ਗੱਲ ਤੇ ਬਹੁਤ ਦੂਰ ਰਹਿ ਗਈ ਆ, ਸਿੱਖ ਸੰਗਤ ਦਾ ਤਾਂ ਨਹੀਂ ਰਹਿ ਗਈ ਗੱਲ, ਅਕਾਲੀ ਦਲ ਦੀ। ਅੱਜ ਉਹ ਅਕਾਲੀ ਦਲ ਦਾ ਵੀ ਨਹੀਂ, ਕਿਉਂਕਿ ਹਰਮੀਤ ਸਿੰਘ ਕਾਲਕਾ ਪਹਿਲਾਂ ਹੀ ਕਮਲ ਦੇ ਫੁੱਲ ਦੇ ਉੱਤੇ ਚੋਣ ਲੜ ਚੁੱਕਾ MLA ਦੀ, ਪਹਿਲਾਂ ਹੀ ਉਹ BJP ਦਾ, ਉਹਦੇ ਘਰ ਵਾਲੀ BJP ਤੋਂ ਕੌਂਸਲਰ ਆ। ਦੂਜੀ ਗੱਲ, ਜਿਹੜੀ ਕਮੇਟੀ ਬਣੀ ਆ ਉਹਦੇ 'ਚ ਹਰਮੀਤ ਸਿੰਘ ਕਾਲਕਾ, ਇਹ 2 ਧੜੇ ਬਣ ਗਏ ਸੀ ਇਲੈਕਸ਼ਨ ਤੋਂ ਪਹਿਲਾਂ। ਇਸ ਤੋਂ 15 ਬੰਦੇ ਉਹਦੇ ਮਨਜਿੰਦਰ ਸਿਰਸੇ ਕੋਲੇ ਸੀ, 15 ਬੰਦੇ ਹਰਮੀਤ ਸਿੰਘ ਕਾਲਕੇ ਕੋਲੇ ਸੀ। ਹਰਮੀਤ ਸਿੰਘ ਕਾਲਕੇ ਨੇ ਇੱਥੇ ਬਾਦਲਾਂ ਨੂੰ ਵੀ ਠਿੱਬੀ ਲਾਈ ਆ। ਕਿਵੇਂ ਲਾਈ ਆ ਕਿ ਇਲੈਕਸ਼ਨ ਤੋਂ ਪਹਿਲਾਂ, ਪ੍ਰਧਾਨਗੀ ਦੀ ਇਲੈਕਸ਼ਨ ਤੋਂ ਪਹਿਲਾਂ ਇਹ ਕਹਿੰਦਾ ਸੀ ਹਰਮੀਤ ਸਿੰਘ ਕਾਲਕਾ ਕਿ 15 ਬੰਦੇ ਅਕਾਲੀ ਦਲ ਦੇ ਆ, ਮਨਜਿੰਦਰ ਸਿਰਸੇ ਦੇ ਜਿਹੜੇ 15 ਬੰਦੇ BJP ਦੇ ਆ, ਉਹਨਾਂ ਦੀ ਵੋਟਿੰਗ ਲੈ ਕੇ ਆਪਾਂ ਕਮੇਟੀ ਬਣਾਉਣੀ ਆ ਤੇ ਕਮੇਟੀ ਦੇ ਅਹੁਦੇ ਬਾਦਲ ਦਲ ਦੇ ਹੋਣਗੇ। ਉਹ ਪਰ ਕਮੇਟੀ ਬਣਦੇ ਸਾਰ ਸਾਰੇ ਅਹੁਦੇ BJP ਦੇ ਮੈਂਬਰ ਜਿਹੜੇ ਮਨਜਿੰਦਰ ਸਿਰਸੇ ਦੇ ਧੜੇ ਦੇ ਸੀ ਉਹਨਾਂ ਨੂੰ ਦਿੱਤੇ ਗਏ, ਜਿਹਦੀ ਰਾਤ ਨੂੰ ਇਸੇ ਕਰਕੇ ਲੜਾਈ ਹੋਈ। ਜਿਹੜਾ MP ਚੱਡਾ, ਮਹਿੰਦਰਪਾਲ ਚੱਡਾ, ਇਸੇ ਗੱਲ ਤੇ ਲੜੇ ਕਿਉਂਕਿ ਉਹਨਾਂ ਨੂੰ ਅਹੁਦਿਆਂ ਦੀ ਗੱਲ ਕੀਤੀ ਗਈ ਸੀ। ਤੇ ਇਸੇ ਗੱਲ ਦੇ ਉੱਤੇ ਸੁਖਵਿੰਦਰ ਸਿੰਘ ਬੱਬਰ ਜਿਹੜਾ ਉਸੇ ਦਿਨ ਹੀ ਵਾਕਆਊਟ ਕਰ ਗਿਆ ਇਹਨਾਂ ਚੋਂ, ਉਹਨੇ ਕਿਹਾ ਹਰਮੀਤ ਸਿੰਘ ਕਾਲਕੇ ਨੂੰ, ਤੂੰ ਸਾਡੇ ਸਿਰਾਂ ਦੇ ਉੱਤੇ ਸਾਡੇ ਨਾਲ ਧੋਖਾ ਕਰਕੇ ਜਾ ਕੇ ਕਮੇਟੀ BJP ਦੀ ਬਣਾ ਕੇ ਬੈਠ ਗਿਆ। ਧੰਨਵਾਦ ਕਰਦੇ ਹਾਂ ਭਾਈ ਸਾਹਿਬ ਦੇ ਨਾਲ ਗੱਲਬਾਤ ਕੀਤੀ। ਬੜੀ ਤਰਾਸਦੀ ਵਾਲੀ ਗੱਲ ਹੈ ਕਿ ਸਾਨੂੰ ਆਪਣੀਆਂ ਅਹੁਦਿਆਂ ਦੇ ਖਾਤਰ, ਪ੍ਰਧਾਨਗੀ ਦੀ ਖਾਤਰ
ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਦੇ ਵਿੱਚ ਇਸ ਤਰ੍ਹਾਂ ਦੇ ਨਾਲ ਸ਼ੋਰ ਸ਼ਰਾਬਾ ਹੰਗਾਮਾ ਕਰਨਾ ਪੈਂਦਾ ਏ ਤਾਂ ਕਿਤੇ ਨਾ ਕਿਤੇ ਇਹ ਸਵਾਲੀਆ ਚਿੰਨ੍ਹ ਲੱਗਦੇ ਆ ਜਿਹੜੇ ਕੇਵਲ ਆਪਣੇ ਅਹੁਦਿਆਂ ਦੇ ਖਾਤਰ ਸਿੱਖ ਪੰਥ ਦੇ ਨਾਲ, ਸਿੱਖ ਸੰਗਤ ਦੇ ਨਾਲ ਇਸ ਤਰ੍ਹਾਂ ਦੇ ਨਾਲ ਧਰੋਕ ਮਾਰ ਰਹੇ ਨੇ। ਭਾਈ ਸਾਹਿਬ ਦੇ ਨਾਲ ਗੱਲਬਾਤ ਕੀਤੀ। ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸ ਤਰ੍ਹਾਂ ਦੇ तमाम ਪੱਖ ਲੈ ਕੇ ਤੁਹਾਡੇ ਦਰਮਿਆਨ ਹਾਜ਼ਰ ਹੋਵਾਂਗੇ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।